ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈੱਟ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 2 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਨਾਈਜਰ ਜੋ ਮੁਲਕ ਹੈਗਾ ਆ, ਉੱਥੇ ਆਰਮੀ ਨੇ ਟੇਕ ਓਵਰ ਕਰ ਲਿਆ ਆ ਤੇ ਉਸ ਦੇ ਸੰਬੰਧ ਦੇ ਵਿੱਚ ਅੱਜ US ਨੇ ਜਿੰਨੇ ਵੀ ਅੰਬੈਸੀ ਦੇ ਪਰਸਨਲ ਆ ਉੱਥੇ ਰਹਿੰਦੇ ਆ, ਉਹਨਾਂ ਨੂੰ ਕਿਹਾ ਵੀ ਵਾਪਸ USA ਦੇ ਵਿੱਚ ਲੈ ਕੇ ਉਹ ਆ ਰਹੇ ਆ ਸਪੈਸ਼ਲ ਫਲਾਈਟ ਦੇ ਰਾਹੀਂ। ਮਿਲਟਰੀ ਏਅਰਕ੍ਰਾਫਟ ਆਲਰੇਡੀ ਪਹੁੰਚ ਚੁੱਕਾ ਹੈਗਾ। US ਦੀ ਗਵਰਨਮੈਂਟ ਨੇ ਸਾਰੇ ਹੀ US ਅੰਬੈਸੀ ਦੇ EMPLOYEES ਤੇ ਹੋਰ ਜੋ ਲੋਕ ਅਮਰੀਕਨ ਫਸੇ ਹੋਏ ਆ, ਉਹਨਾਂ ਨੂੰ ਕਿਹਾ ਆ ਵੀ ਇਮੀਡੀਏਟਲੀ ਉਸ ਮੁਲਕ ਨੂੰ ਛੱਡ ਦਿਓ, ਕਿਉਂਕਿ ਉੱਥੇ ਜੋ ਵਾਇਲੈਂਸ ਆ ਉਹ ਵਧਣ ਦੇ ਬਹੁਤ ਜ਼ਿਆਦਾ ਚਾਂਸ ਇਸ ਟਾਈਮ ਤੇ ਬਣੇ ਹੋਏ ਹੈਗੇ ਆ। ਟਿਪੀਕਲੀ ਕਹਿੰਦੇ ਪਈ ਜੋ ਅਮਰੀਕਨ ਸਿਟੀਜ਼ਨਸ ਹੁੰਦੇ ਆ, ਉਹਨਾਂ ਦੀ ਜਿਹੜਾ ਡਾਟਾ ਆ ਅੰਬੈਸੀ ਦੇ ਕੋਲ ਹੁੰਦਾ, ਕਿੰਨੇ ਕੁ ਉੱਥੇ ਵਿਜ਼ਿਟ ਕਰ ਰਹੇ ਹੈਗੇ ਆ, ਪਰ ਸਟਿਲ ਅਗਰ ਜੇ ਕਿਸੇ ਦੇ ਕੰਟੈਕਟ 'ਚ ਨਹੀਂ ਤੇ ਉਹਨਾਂ ਨੂੰ ਅੰਬੈਸੀ ਦੇ ਸਟਾਫ ਨਾਲ ਮਿਲ ਕੇ ਇਮੀਡੀਏਟਲੀ ਆਊਟ ਉੱਥੋਂ ਹੋਣਾ ਪਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਲੈਫਟੀਨੈਂਟ ਗਵਰਨਰ ਜਿਹੜੇ ਆ ਤੇ ਹੋਰ ਕੈਲੀਫੋਰਨੀਆ ਦੇ ਟੌਪ ਦੇ ਪੋਲੀਟੀਸ਼ੀਅਨਸ, ਪੌਪ ਸਿੰਗਰ ਟੇਲਰ ਸਵਿਫਟ ਆ, ਉਸ ਨੂੰ ਕਹਿ ਰਹੇ ਆ ਵੀ ਉਹ ਆਪਣਾ ਜਿਹੜਾ ਸ਼ੋਅ ਵਾ ਉਹ ਪੋਸਟਪੋਨ ਕਰ ਦੇਵੇ। LA ਦੇ ਵਿੱਚ ਉਸਨੇ ਕੌਂਸਰਟਸ ਕਈ ਕਰਨੇ ਆ। ਇਸ ਮੌਕੇ ਹੋਟਲ ਵਰਕਰਸ ਦੇ ਦੁਆਰਾ ਸਟ੍ਰਾਈਕ ਕੀਤੀ ਜਾ ਰਹੀ ਆ ਤੇ ਇਹ ਜਿਹੜੇ ਪੋਲੀਟੀਸ਼ੀਅਨਸ ਇਸੇ ਤਹਿਤ ਟੇਲਰ ਸਵਿਫਟ ਨੂੰ ਗੁਹਾਰ ਲਾ ਰਹੇ ਆ। ਲੈਫਟੀਨੈਂਟ ਗਵਰਨਰ ਅਲੀਨੀ ਕੋਲੋਨਾਕਸ, ਜਿਹੜੀ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਆ, ਤੇ ਨਾਲ ਇਸ ਤੋਂ ਇਲਾਵਾ ਕਹਿੰਦੇ ਵੀ ਦਰਜਨਾਂ ਹੀ ਹੋਰ ਇਲੈਕਟਡ ਅਫੀਸ਼ੀਅਲਸ, ਉਹਨਾਂ ਨੇ ਅੱਜ ਇੱਕ ਕੈਂਪੇਨ ਜੋ ਆਰਗੇਨਾਈਜ਼ ਕੀਤਾ ਗਿਆ ਯੂਨਾਈਟ ਹੇਅਰ ਲੋਕਲ 11 ਦੇ ਦੁਆਰਾ, ਉਸ ਦੇ ਵਿੱਚ ਸਾਈਨ ਕਰਕੇ ਟੇਲਰ ਸਵਿਫਟ ਨੂੰ ਇਹ ਗੁਹਾਰ ਲਾਈ ਆ। ਉਸਨੇ 6 ਸੋਲਡ ਆਊਟ ਸ਼ੋਅ ਜਿਹੜੇ ਐਂਗਲਵੁੱਡ SoFi ਸਟੇਡੀਅਮ ਆ ਉਸ ਵਿੱਚ ਕਰਨੇ ਆ ਤੇ ਆਉਂਦੇ ਵੀਰਵਾਰ ਤੋਂ ਇਹ ਸ਼ੁਰੂ ਹੋਣ ਜਾ ਰਹੇ ਆ। ਸੋ ਜਦੋਂ ਹੋਟਲ ਦੇ ਵਿੱਚ ਲੋਕ ਸਟ੍ਰਾਈਕ ਕਰਦੇ ਹੋਣਗੇ ਤਾਂ ਬਹੁਤ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਜਾਂ ਇਸ ਦੇ ਸ਼ੋਅ ਦੇਖਣ ਦੇ ਲਈ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣਗੇ, ਤਾਂ ਉਹਨਾਂ ਨੂੰ ਕਹਿੰਦੇ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ। ਇਹ ਜਿਹੜੇ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਉਹ ਇਸ ਲਈ ਸਟ੍ਰਾਈਕ ਕਰ ਰਹੇ ਆ, ਕਹਿੰਦੇ ਵੀ ਅਸੀਂ ਆਪਣੀ ਲਿਵਿੰਗ ਵੇਜ ਦੇ ਲਈ ਸਟ੍ਰਾਈਕ ਕਰ ਰਹੇ ਹਾਂ। ਸੋ ਹੁਣ ਇਹ ਦੇਖਣਾ ਹੋਊਗਾ ਵੀ ਕੀ ਇਸ ਦੇ ਬਾਬਤ ਹੁਣ, ਕਿਉਂਕਿ ਇਹ ਲਾਈਮਲਾਈਟ 'ਚ ਆਏ ਆ ਟੇਲਰ ਸਵਿਫਟ ਦੇ ਸ਼ੋਅ ਕਰਕੇ ਵੀ ਆਪਣੀ ਸਟ੍ਰਾਈਕ ਦੇ ਚੱਲਦਿਆਂ ਵੀ ਟੇਲਰ ਸਵਿਫਟ ਇਸ ਨੂੰ ਮੰਨਦੀ ਆ ਜਾਂ ਨਹੀਂ ਮੰਨਦੀ, ਜਾਂ ਇਹਦੇ ਦਬਾਅ ਅਧੀਨ ਕੋਈ ਸਮਝੌਤਾ ਇਹਨਾਂ 'ਚ ਹੋ ਜਾਂਦਾ ਹੈ। ਅਗਲੀ ਖਬਰ ਵੱਲ ਚਲੀਏ। ਜੈਨੇਟ ਜੈਲਨ ਨੇ ਇਹ ਕਿਹਾ ਆ ਵੀ IRS ਦਾ ਜੋ ਪੇਪਰਲੈਸ ਸਿਸਟਮ ਆ ਉਹ ਡੈਫਿਸਿਟ ਨੂੰ ਬਹੁਤ ਜ਼ਿਆਦਾ ਘਟਾ ਦੇਊਗਾ ਆਉਣ ਵਾਲੇ 10 ਸਾਲਾਂ ਦੇ ਵਿੱਚ। ਟ੍ਰੇਜਰ ਸੈਕਟਰੀ ਜੈਨੇਟ ਜੈਲਨ ਨੇ ਇਹ ਕਿਹਾ ਕਿ IRS ਦੀਆਂ ਐਫਰਟਸ ਹੈਗੀਆਂ ਇੱਕ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਅੰਦਰ, ਕਹਿੰਦੇ ਵੀ $2.6 ਟ੍ਰਿਲੀਅਨ ਆਉਣ ਵਾਲੇ 10 ਸਾਲਾਂ 'ਚ IRS ਦਾ ਜਿਹੜਾ ਡੈਫਿਸਿਟ ਆ, ਜੋ ਘਾਟੇ ਵਾਲਾ ਬਜਟ ਆ,
ਉਹ ਖਤਮ ਹੋ ਸਕਦਾ ਹੈ ਜੇ ਏਜੰਸੀ 200 ਮਿਲੀਅਨ ਦੇ ਕਰੀਬ ਜਿਹੜੇ ਪੇਪਰ ਡਾਕੂਮੈਂਟਸ ਆ, ਹਰ ਸਾਲ ਉਹਨਾਂ ਦੇ ਕੋਲ ਜਾਂਦੇ ਆ, ਜਿਹਨੂੰ ਪ੍ਰੋਸੈਸ ਕਰਨ ਦੇ ਉੱਤੇ $40 ਮਿਲੀਅਨ ਦੇ ਕਰੀਬ ਹਰ ਸਾਲ ਲੱਗਦਾ, ਉਸ ਨੂੰ ਬੰਦ ਕਰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਵੀ ਕਾਂਗਰਸ ਨੂੰ ਸਟੇਬਲ ਤੇ ਸਫੀਸ਼ੀਐਂਟ ਐਨੂਅਲ ਅਪਰੋਪਰੀਏਸ਼ਨਸ ਦੇਣੀਆਂ ਚਾਹੀਦੀਆਂ ਹੈਗੀਆਂ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਜੋ ਇਨੀਸ਼ੀਏਟਿਵ ਵੀ ਲਿਆਂਦਾ ਹੈਗਾ ਆ, ਉਹਦੇ ਤਹਿਤ 7 ਟ੍ਰਿਲੀਅਨ ਆਉਣ ਵਾਲੇ 10 ਸਾਲਾਂ ਦੇ ਵਿੱਚ, ਇੱਕ ਦਹਾਕੇ ਦੇ ਵਿੱਚ ਇਹਦੇ ਤੇ ਵਰਕਆਊਟ ਕੀਤਾ ਜਾਊਗਾ। ਆਈਆਰਐਸ ਪ੍ਰਾਇਓਰਟਾਈਜ਼ ਕਰ ਰਹੀ ਆ ਉਹਨਾਂ ਲੋਕਾਂ ਨੂੰ ਹਾਇਰ ਕਰਨ ਦੇ ਲਈ ਜਿਹੜੇ ਆਡਿਟ ਕਰਨਗੇ ਵੱਡੀਆਂ ਕਾਰਪੋਰੇਸ਼ਨਸ ਨੂੰ, ਕੰਪਲੈਕਸ ਬਿਜ਼ਨਸ ਪਾਰਟਨਰਸ਼ਿਪ ਨੂੰ, ਤੇ ਏਜੰਸੀ ਨੇ ਆਲਰੇਡੀ $38 ਮਿਲੀਅਨ 175 ਦੇ ਕਰੀਬ ਜੋ ਡਿਲਿੰਕੁਐਂਟ ਟੈਕਸ ਕੇਸਸ ਸੀਗੇ ਅਮੀਰ ਲੋਕਾਂ ਦੇ, ਉਹਨਾਂ ਤੋਂ ਆਲਰੇਡੀ ਪੈਸੇ ਇਕੱਠੇ ਕਰ ਲਏ ਹੈਗੇ ਆ। ਜੀ। ਅਗਲੀ ਗੱਲ ਕਰਦੇ ਜਾਈਏ, 3 ਲੋਕ ਜਿਨ੍ਹਾਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਕਾਲੇ ਰੰਗ ਦੀ ਹੁੱਡੀ ਤੇ ਮਾਸਕ ਪਾਏ ਸੀ, ਉਹਨਾਂ ਨੇ ਇੱਕ ਜਿਊਲਰੀ ਜਿਹੜੀ ਸ਼ਾਪ ਆ, ਉਸ ਦੇ ਵਿੱਚ ਸਮੈਸ਼ ਐਂਡ ਗ੍ਰੈਬ ਕੀਤਾ। ਕਹਿੰਦੇ ਤਕਰੀਬਨ $9 ਲੱਖ ਤੋਂ $1.1 ਮਿਲੀਅਨ ਦੀ ਜਿਹੜੀ ਮਰਚੈਂਡਾਈਜ਼ ਆ, ਅਰਵਾਈਨ ਦੇ ਇਸ ਸਟੋਰ ਦੇ ਵਿੱਚੋਂ ਚੋਰੀ ਕਰਕੇ ਉੱਥੋਂ ਫਰਾਰ ਹੋ ਗਏ। ਕਹਿੰਦੇ ਚਾਕੂਆਂ ਦੇ ਨਾਲ ਲੈਸ, ਹਥੌੜੀਆਂ ਦੇ ਨਾਲ ਲੈਸ ਇਹ ਆਏ ਸੀ। ਸਿਕਿਉਰਿਟੀ ਕੈਮਰਾ ਵੀਡੀਓ ਸਾਹਮਣੇ ਆਈ ਆ। ਤਕਰੀਬਨ 12:30 ਵਜੇ ਕੱਲ੍ਹ ਜਿਊਲਸ ਬਾਏ ਐਲਨ ਕਰਕੇ ਅਰਵਾਈਨ ਦੇ ਵਿੱਚ ਉਸ ਸਟੋਰ ਦੇ ਉੱਤੇ ਇਹਨਾਂ ਨੇ ਧਾਵਾ ਜਿਹੜਾ ਉਹ ਬੋਲਿਆ। ਟਰੈਸ਼ ਬੈਨਸ ਜਿਹੜੇ ਆ ਉਹ 2 ਲੈ ਕੇ ਆਏ ਸੀ ਇਹ ਚੋਰ, ਤੇ ਉਹਨਾਂ ਨੂੰ ਵੱਖ-ਵੱਖ ਜਿਊਲਰੀ ਦੇ ਸਮਾਨ ਦੇ ਨਾਲ ਭਰ ਕੇ ਉੱਥੋਂ ਕੁਛ ਹੀ ਮਿੰਟਾਂ ਦੇ ਵਿੱਚ ਫਰਾਰ ਹੋ ਗਏ। 2 ਬੀਬੀਆਂ ਉੱਥੇ ਕੰਮ ਕਰ ਰਹੀਆਂ ਸੀਗੀਆਂ, ਤੇ ਜਿਹੜੇ ਬਿਜ਼ਨਸ ਓਨਰ ਆ ਐਲਨ, ਜਿਹੜਾ ਉਹਨੇ ਕਿਹਾ ਵੀ ਰੱਬ ਦਾ ਸ਼ੁਕਰ ਆ ਵੀ ਉਹ ਦੋਨੋਂ ਤੀਵੀਆਂ ਜਿਹੜੀਆਂ ਬੀਬੀਆਂ ਆ ਉਹ ਬਚ ਗਈਆਂ ਹੈਗੀਆਂ ਆ। ਸੋ ਸਾਰਜੈਂਟ ਕੈਰੀ ਡੇਵਿਸ ਅਰਵਾਈਨ ਪੁਲਿਸ ਡਿਪਾਰਟਮੈਂਟ ਦੇ ਇਹ ਕਹਿ ਰਹੇ ਆ ਵੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਸਮਾਨ ਉਹਨਾਂ ਨੇ ਲਿਆ ਆ ਉਸ ਨੂੰ ਜਲਦ ਜਿਹੜਾ ਵਾਪਸ ਕੀਤਾ ਜਾਵੇ, ਤੇ ਨਾਲ ਦੇ ਨਾਲ ਇਹਨਾਂ ਚੋਰਾਂ ਨੂੰ ਜਿਹੜਾ ਫੜ ਲਿਆ ਜਾਵੇ। ਪਰ ਹਾਲ ਦੀ ਘੜੀ ਉਹ ਫਰਾਰ ਨੇ, ਤੇ ਉਸ ਸੀਸੀਟੀਵੀ ਫੁਟੇਜ ਤੋਂ ਉਹਨਾਂ ਦੀ ਸ਼ਨਾਖਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ, ਤੇ ਪਬਲਿਕ ਨੂੰ ਵੀ ਉਹ ਗੁਹਾਰ ਲਾ ਰਹੇ ਆ ਵੀ ਜੇ ਕਿਸੇ ਨੂੰ ਇਸ ਦੇ ਬਾਬਤ ਕੁਛ ਪਤਾ ਆ ਤਾਂ ਉਹ ਸਾਹਮਣੇ ਆਉਣ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਫਰੀ ਦੇ ਵੇ ਦੇ ਉੱਤੇ ਇੱਕ ਸ਼ੂਟਿੰਗ ਹੋਈ ਆ, ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਆ। ਇਹ ਤੋਂ ਉਸ ਤੋਂ ਬਿਨਾਂ ਇੱਕ ਹੋਰ ਕਾਰ ਦੇ ਵਿੱਚ 2 ਅਡਲਟ ਸੀ ਤੇ ਇੱਕ ਬੱਚੀ ਸੀ, ਉਹਨਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ। ਲੱਕਲੀ ਉਹ ਸਰਵਾਈਵ ਕਰ ਗਏ ਹੈਗੇ ਆ। ਇੱਕ ਵਹੀਕਲ ਦੇ ਵਿੱਚ 3 ਜਾਣੇ ਜਾ ਰਹੇ ਸੀ ਜਦੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ। ਕੈਲੀਫੋਰਨੀਆ ਦਾ ਫਰੀਵੇ ਸਟੇਟ ਰਾਊਟ 57 ਲਾਸ ਐਂਜਲਸ ਦੇ ਵਿੱਚ ਜੋ ਡਾਇਮੰਡ ਬਾਰ ਦਾ ਸਵਰਬਸ ਆ, ਉੱਥੇ ਸਾਰਾ ਕੁਝ ਵਾਪਰਿਆ। ਹੁੰਡਾਈ ਸੋਨਾਟਾ ਕਾਰ ਦੇ ਵਿੱਚ ਲੋਕ 3 ਜਾਣੇ ਟਰੈਵਲ ਕਰ ਰਹੇ ਸੀ। ਇਹ ਸਾਰਾ ਕੁਝ ਅੱਜ ਕੱਲ੍ਹ ਰਾਤੀ 11:25 ਤੇ ਵਾਪਰਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਜੋ ਲਾਸ ਐਂਜਲਸ ਆ, ਉਹਨਾਂ ਦੇ ਆਫਿਸ ਨੇ ਦੱਸਿਆ ਹੈਗਾ। ਕਹਿੰਦੇ ਸਨੋਟਾ ਇੱਕ ਕਾਰ ਜੋ 30 ਮੀਲ ਸਾਊਥ ਆਫ ਕੋਸਟਾ ਮੇਸਾ ਉੱਥੇ ਜਾ ਰਹੀ ਸੀ, ਜਿੱਥੇ ਇਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਤੇ ਫੀਮੇਲ ਡਰਾਈਵਰ ਉਹ ਕਿਸੇ ਤਰ੍ਹਾਂ ਫੱਟੜ ਨਹੀਂ ਹੋਇਆ। ਇੱਕ ਟੋਯੋਟਾ ਟਕੋਮਾ ਜਿਹਦੇ ਵਿੱਚ ਇੱਕ ਬੱਚੀ ਤੇ ਉਹਦੇ ਪੇਰੈਂਟਸ ਸੀਗੇ, ਉਸ ਦੇ ਵੀ ਗੋਲੀਆਂ ਲੱਗੀਆਂ। ਲੱਕਲੀ ਉਹ ਇਸ ਨੂੰ ਸਰਵਾਈਵ ਕਰ ਗਏ। ਅੱਜ ਕੱਲ੍ਹ ਬਹੁਤ ਸਾਰੀਆਂ ਖਬਰਾਂ ਹਾਈਵੇ ਦੇ ਉੱਤੇ ਜਿਹੜੀਆਂ ਆ ਸ਼ੂਟਿੰਗਸ ਦੀਆਂ ਆਉਂਦੀਆਂ ਰਹਿੰਦੀਆਂ। ਜੀ। ਬੀਤੇ ਦਿਨਾਂ 'ਚ ਆਪਾਂ ਹਰਜੀਤ ਸਿੰਘ ਜੀ, ਤੁਸੀਂ ਖਬਰ ਕਰਦੇ ਰਹੇ, ਆਪਾਂ ਉਸ ਦੀ ਅਪਡੇਟ ਦੱਸ ਰਹੇ ਹਾਂ। ਰੀਡਲੀ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਲੈਬ ਅਨਕਵਰ ਕੀਤੀ ਗਈ ਸੀ, ਜਿਸ ਵਿੱਚ ਚੂਹਿਆਂ ਨੂੰ ਕੋਵਿਡ ਦੇ ਨਾਲ ਲੈਸ ਕਰਕੇ, HIV ਤੇ ਹੋਰ ਵੱਖ-ਵੱਖ ਵਾਇਰਸਿਸ ਦੇ ਨਾਲ ਲੈਸ ਕਰਕੇ ਤਿਆਰ ਕੀਤਾ ਜਾ ਰਿਹਾ ਸੀਗਾ ਵੀ ਲੋਕਾਂ ਵਿੱਚ ਸ਼ਾਇਦ ਛੱਡਿਆ ਜਾਵੇ, ਉਹ ਫੜ ਲਿਆ ਗਿਆ। ਉਸ ਦੇ ਬਾਬਤ ਇੱਕ ਹੁਣ ਹੋਰ ਨਵੀਂ ਖਬਰ ਸਾਹਮਣੇ ਆਈ ਆ ਵੀ ਇਹ ਜਿਹੜੀ ਕੰਪਨੀ ਇਸ ਇਲੀਗਲ ਲੈਬ ਦੇ ਨਾਲ ਸੰਬੰਧਿਤ ਆ, ਉਸ ਨੂੰ ਫੈਡਰਲ ਸਰਕਾਰ ਦੇ ਦੁਆਰਾ ਜਿਹੜੇ PPP ਲੋਨਸ ਆ ਉਹ ਵੀ ਮਿਲਿਆ ਸੀ ਤਕਰੀਬਨ $1.5 ਲੱਖ ਦਾ, ਤੇ ਇੱਥੋਂ ਤੱਕ ਵੀ ਕਹਿੰਦੇ ਵੀ ਉਸ ਦਾ ਸ਼ਾਇਦ ਫॉरगिवन ਵੀ ਹੋ ਗਿਆ ਸੀ, ਮਾਫ ਵੀ ਜਿਹੜਾ ਹੈ ਉਹ ਕਰ ਦਿੱਤਾ ਗਿਆ ਸੀਗਾ। ਸੋ ਜਿਹੜੀ ਓਵਰਸਾਈਟ ਕਮੇਟੀ, ਉਹਨਾਂ ਨੇ ਕਿਹਾ ਵੀ ਜਿਹੜੀ ਯੂਨੀਵਰਸਲ ਮੈਡੀਟੈਕ
ਜਿਸ ਫਰਮ ਦਾ ਨਾਮ ਆ ਰਿਹਾ ਆ ਇਸ ਗੈਰ ਕਾਨੂੰਨੀ ਲੈਬ ਦੇ ਨਾਲ ਸੰਬੰਧਿਤ, ਉਹਨਾਂ ਨੂੰ ਪਹਿਲੋਂ $74,912 ਪੇਰੋਲ ਦੇ ਲਈ ਪਹਿਲਾ ਫਸਟ ਲੋਨ ਅਮਾਉਂਟ ਮਿਲਿਆ ਸੀਗਾ 27 ਅਪ੍ਰੈਲ 2020 ਦੇ ਵਿੱਚ, ਤੇ ਉਸ ਦੇ ਵਿੱਚੋਂ 75,000 ਮਾਫ ਹੋ ਗਿਆ ਸੀਗਾ। ਸੋ ਇਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਇੱਕ ਹੋਰ ਲੋਨ 74,000 ਦਾ ਉਹ ਮਿਲਿਆ ਸੀ, ਤੇ ਉਹ ਉਸ ਦੇ ਵਿੱਚੋਂ ਵੀ ਇਹਨੂੰ ਜਿਹੜੀ ਉਹ ਮਾਫੀ ਮਿਲ ਗਈ ਸੀ। ਸੋ $1.5 ਲੱਖ ਇਹਨਾਂ ਨੂੰ ਮਿਲਿਆ ਤੇ ਇਹਨਾਂ ਦਾ ਲੋਨ ਜਿਹੜਾ ਆ ਉਹ ਮਾਫ ਹੋ ਗਿਆ ਸੀਗਾ। ਹੁਣ ਇਸ ਦੇ ਬਾਬਤ ਕਾਫੀ ਵੱਡੇ ਪੱਧਰ ਦੇ ਉੱਤੇ ਇਨਵੈਸਟੀਗੇਸ਼ਨਸ ਚੱਲ ਰਹੀਆਂ ਆ, ਜਿੱਥੇ ਸਟੇਟ ਤੇ ਲੋਕਲ ਏਜੰਸੀਜ਼ ਦੇ ਨਾਲ ਫੈਡਰਲ ਲੈਵਲ ਦੀਆਂ ਏਜੰਸੀਜ਼ ਵੀ ਹੁਣ ਸ਼ਾਮਿਲ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜੋ ਕੈਲੀਫੋਰਨੀਆ ਦੇ ਵਿੱਚ ਮੋਹਾਵੇ ਡੈਜ਼ਰਟ ਦੇ ਵਿੱਚ ਅੱਗ ਲੱਗੀ ਹੋਈ ਆ, ਉਹਦੇ ਨਾਲ ਬਹੁਤ ਹੀ ਮਸ਼ਹੂਰ ਆਈਕੋਨਿਕ ਜੋ ਯਸ਼ੂਆ ਟਰੀਜ਼ ਆ, ਉਹ ਸੜ ਕੇ ਸਵਾਹ ਹੋ ਗਏ ਆ। ਕਈ ਟਰੀਜ਼ 150 ਸਾਲ ਪੁਰਾਣੇ ਸੀ। 82,000 ਤੋਂ ਵੱਧ ਏਕੜ ਇਸ ਟਾਈਮ ਸੜ ਕੇ ਸਵਾਹ ਹੋ ਚੁੱਕੇ ਆ, ਮੋਹਾਵੇ ਡੈਜ਼ਰਟ ਵਾਲਾ ਜੋ ਏਰੀਆ ਹੈਗਾ। ਕੁਛ ਟਰੀ ਜਿਹੜੇ ਆ ਉਹ ਅੱਗ ਦੀਆਂ ਲਾਟਾਂ ਨੂੰ ਭੇਂਟ ਚੜ੍ਹ ਗਏ। ਮਾਰਕ ਪੀਬਲੇ ਇੱਕ ਸਪੋਕਸਪਰਸਨ ਆ ਕੈਲੀਫੋਰਨੀਆ ਦੀ ਇੰਸੀਡੈਂਟ ਮੈਨੇਜਮੈਂਟ ਟੀਮ ਦੇ, ਜਿਹੜੀ ਕਿ ਫਾਇਰ ਦੇ ਲਈ ਕੰਮ ਕਰਦੀ ਹੈਗੀ ਆ। ਤੇ ਮੋਹਾਵੇ ਨੈਸ਼ਨਲ ਪ੍ਰੀਜ਼ਰਵ ਨੇ ਵੀ ਕਿਹਾ ਭਈ ਇਹ ਇੱਕ ਤਰ੍ਹਾਂ ਦੇ ਨਾਲ ਕਰਾਊਨ ਜਿਊਲ ਸੀਗੇ, ਸਾਡੇ ਬਹੁਤ ਵਧੀਆ ਟਰੀ ਸੀ ਜੋ ਸੜ ਕੇ ਸਵਾਹ ਹੋਏ ਆ। ਕਾਫੀ 150 200 ਸਾਲ ਪੁਰਾਣੇ ਇਹ ਟਰੀ ਉੱਥੇ ਸੀ। ਤੇ ਈਵਨ ਦੋ ਫਾਇਰ ਲਾਈਨ ਵੀ ਰੱਖੀ ਗਈ ਆ ਬਹੁਤ ਸਾਰੇ ਏਰੀਏ 'ਚ, ਪਰ ਜੋ ਫਾਇਰ ਵਰਡਸ ਆਉਂਦੇ ਆ, ਜੋ ਅੱਗ ਦੇ ਗੋਲੇ ਬਣਦੇ ਹੈਗੇ ਆ ਹਵਾ ਦੇ, ਉਹ ਬਹੁਤ ਜ਼ਿਆਦਾ ਜੋ ਨੁਕਸਾਨ ਕਰਦੇ ਹੈਗੇ ਆ। ਮੋਹਾਵੇ ਨੈਸ਼ਨਲ ਪ੍ਰੀਜ਼ਰਵ ਦੇ ਵਿੱਚ ਪਿਛਲੇ ਦਹਾਕੇ ਦੇ ਦੌਰਾਨ ਬਹੁਤ ਜ਼ਿਆਦਾ ਅੱਗਾਂ ਵਧੀਆਂ ਹੈਗੀਆਂ, ਜਿਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ। ਜੀ, ਅਗਲੀ ਖਬਰ ਸਟਾਕਟਨ ਤੋਂ ਆ ਰਹੀ ਆ, ਜਿੱਥੇ ਇੱਕ ਬੰਦਾ ਜਿਸ ਉੱਤੇ ਦੋਸ਼ ਆ ਵੀ ਕਥਿਤ ਤੌਰ ਦੇ ਉੱਤੇ ਸ਼ੱਕ ਆ ਵੀ ਉਹਨੇ ਕਾਰਜੈਕਿੰਗ ਕੀਤੀ ਹੈ, ਗੱਡੀ ਚੋਰੀ ਕੀਤੀ ਆ, ਉਸ ਨੇ ਗੋਲੀ ਚਲਾਈ ਤੇ ਸਟਾਕਟਨ ਦੇ ਸਾਰਜੈਂਟ ਦੇ ਉੱਤੇ ਲੱਗ ਗਈ ਆ। ਇਸ ਬਾਬਤ ਪੁਲਿਸ ਨੇ ਉਸ ਤੋਂ ਬਾਅਦ ਅਧਿਕਾਰੀਆਂ ਨੇ ਕਈ ਲੋਕਾਂ ਨੂੰ ਡਿਟੇਨ ਵੀ ਕੀਤਾ ਆ। ਸੋ ਸਟਾਕਟਨ ਪੁਲਿਸ ਦਾ ਜਿਹੜਾ ਸਾਰਜੈਂਟ ਆ, ਉਸ ਦੇ ਸ਼ਾਟ ਹੋਇਆ ਆ, ਉਸ ਤੇ ਗੋਲੀ ਲੱਗੀ ਦੱਸੀ ਜਾਂਦੀ ਆ। ਅੱਜ ਨਿਊਜ਼ ਕਾਨਫਰੰਸ ਦੇ ਵਿੱਚ ਦੁਪਹਿਰੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। 3 ਤੋਂ 4 ਲੋਕਾਂ ਨੂੰ ਕਹਿੰਦੇ ਹਿਰਾਸਤ ਦੇ ਵਿੱਚ ਲਿਆ ਆ, ਤੇ ਇਹ ਅਜੇ ਜਾਂਚ ਚੱਲ ਰਹੀ ਆ ਵੀ ਕੀ ਇਹ ਸ਼ੂਟਿੰਗ ਦੇ ਨਾਲ ਤੇ ਕਾਰਜੈਕਿੰਗ ਦੇ ਨਾਲ ਸੰਬੰਧਿਤ ਨੇ ਜਾਂ ਨਹੀਂ। ਉਦੋਂ ਉੱਥੇ ਦੇ ਜਿਹੜੇ ਲਾਈਵ ਹੈਲੀਕਾਪਟਰ ਦੇਖ ਰਹੇ ਸੀ, ਜੋ ਉਹਨਾਂ ਨੇ ਕਈਆਂ ਨੂੰ ਹੈਂਡਕਫ ਦੇ ਵਿੱਚ ਲੋਕਾਂ ਨੂੰ ਪੁਲਿਸ ਦੇ ਦੁਆਰਾ ਲੋਕਾਂ ਨੂੰ ਉਸ ਦੇ ਵਿੱਚ ਗ੍ਰਿਫਤ ਕਰਕੇ ਲੈ ਕੇ ਜਾਂਦੇ ਦੇਖਿਆ ਗਿਆ ਆ। ਕੋਵੈਂਟਰੀ ਤੇ ਹਿਲਸਬੋਰੋ ਵੇ ਦੇ ਇਲਾਕੇ ਤੋਂ ਇਹ ਜਿਹੜਾ ਵਹੀਕਲ ਆ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਪਿੱਛੇ ਉਸ ਦੀ ਚੇਜ਼ ਕੀਤੀ। ਸਾਰਜੈਂਟ ਨੇ ਜਦ ਕਹਿੰਦੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਚੋਰੀ ਹੋਈ ਨੂੰ, ਤੇ ਉਹ ਉਸ ਟਾਈਮ ਤੱਕ ਗੇਟਵੇ ਕੋਰਟ ਕੈਂਟਫੀਲਡ ਰੋਡ ਤੱਕ ਪਹੁੰਚ ਗਏ ਸੀਗੇ। ਬਾਅਦ ਦੇ ਵਿੱਚ ਫੁੱਟ ਚੇਜ਼ ਹੋਈ ਤੇ ਅੱਗੋਂ ਜਿਹੜਾ ਚੋਰ ਸੀਗਾ ਉਸਨੇ ਗੋਲੀ ਚਲਾਈ ਤੇ ਸਾਰਜੈਂਟ ਦੇ ਚੈਸਟ ਸ਼ੋਲਡਰ ਮੋਢੇ ਵਾਲੇ ਪਾਸੇ ਗੋਲੀ ਜਿਹੜੀ ਉਹ ਲੱਗੀ ਹੈ। ਸਾਰਜੈਂਟ ਨੇ ਉਹਦੀ ਗੋਲੀ ਤਾਂ ਜਿਹੜੀ ਵਾਪਸ ਨਹੀਂ ਚਲਾਈ, ਪਰ ਇਸ ਸਾਰਜੈਂਟ ਨੂੰ ਉਹਦਾ ਸਟੇਬਲ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ। ਉਸ ਤੇ ਵੀ ਇੰਜਰੀਜ਼ ਲੱਗੀਆਂ ਆ। ਸਵਾਟ ਟੀਮ ਉਸ ਤੋਂ ਬਾਅਦ ਦੇ ਵਿੱਚ ਆ ਗਈ ਜਿੱਥੇ ਸ਼ੂਟਿੰਗ ਹੋਈ ਸੀ, ਤੇ ਅਜੇ ਤੱਕ ਉਹ ਉੱਥੇ ਹੀ ਕਹਿੰਦੇ ਆ ਵੀ ਖਬਰ ਲਿਖਣ ਤੱਕ ਮੌਜੂਦ ਸੀਗੇ। ਆਵਾਜ਼ ਹਰਜੋਤ ਸਿੰਘ ਜੀ ਤੁਹਾਡੀ ਨਹੀਂ ਆ ਰਹੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਹਾਈ ਸਪੀਡ ਰੇਲ ਪ੍ਰੋਜੈਕਟ ਜੋ ਆ, ਉਹ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਪੂਰਾ ਇੱਕ ਤਰ੍ਹਾਂ ਨਾਲ ਟਰਾਂਸਫੋਰਮੇਸ਼ਨ ਲੈ ਕੇ ਆਊਗਾ, ਜਿਹਦੇ ਨਾਲ ਕਿਸ ਤਰ੍ਹਾਂ ਲੋਕ ਟਰੈਵਲ ਕਰਦੇ ਆ, ਇਕਨੋਮਿਕ ਗਰੋਥ ਕਿਸ ਤਰ੍ਹਾਂ ਹੋਊਗੀ, ਕਲੀਨਰ এনवायरमेंट ਕਿਸ ਤਰ੍ਹਾਂ ਹੋਊਗਾ, ਇਹ ਸਾਰਾ ਕੁਝ ਉਹਦੇ ਨਾਲ ਫਾਇਦਾ ਹੋਊਗਾ। ਤੇ ਇਹਦੇ ਸੰਬੰਧ ਦੇ ਵਿੱਚ ਅਗਸਤ 16 ਨੂੰ ਸ਼ਾਮ ਨੂੰ 6 ਤੋਂ 7 ਵਜੇ ਇੱਕ ਮੀਟਿੰਗ ਰੱਖੀ ਗਈ ਹੈਗੀ ਆ। ਰਾਈਟ ਨਾਓ ਕਹਿੰਦੇ ਭਈ ਮਰਸਡ ਤੋਂ ਬੇਕਰਸਫੀਲਡ ਤੱਕ ਦਾ ਇਹ ਪ੍ਰੋਜੈਕਟ ਚੱਲ ਰਿਹਾ ਹੈਗਾ, ਜਦ ਕਿ ਚਾਈਨਾ ਵਾਲੇ ਇੱਕ ਹਜ਼ਾਰਾਂ ਮੀਲ ਲੰਮੀ ਇੱਕ ਰੇਲਵੇ ਲਾਈਨ ਬਣਾ ਰਹੇ ਆ, ਤੇ ਉਹਨਾਂ ਨੇ 6 ਸਾਲਾਂ 'ਚ ਉਹ ਖਤਮ ਕਰ ਦੇਣੀ ਆ। ਤਾਂ ਉਹ ਇਸ ਪ੍ਰੋਜੈਕਟ ਤੋਂ 5 ਟਾਈਮਸ ਵੱਡੀ ਹੈਗੀ ਆ। ਕਿੰਨੇ ਸਾਲ ਹੋ ਗਏ ਹੁਣ ਇਹ ਪ੍ਰੋਜੈਕਟ ਜਿਹੜਾ ਆ ਪੂਰਾ ਨਹੀਂ ਹੋ ਸਕਿਆ, ਪਰ ਹੁਣ ਸਟੇਟ ਇਸ ਪ੍ਰੋਜੈਕਟ ਦੇ ਉੱਤੇ ਪੂਰੀ ਤਰ੍ਹਾਂ
ਪੁਸ਼ ਕਰਨ ਲੱਗੀ ਹੋਈ ਹੈ। ਜੀ। ਅਗਲੀ ਗੱਲ ਕਰਦੇ ਜਾਈਏ, ਵਾਈਲਡ ਫਾਇਰ ਦਾ ਸੀਜ਼ਨ ਆ, ਆਪਾਂ ਨੂੰ ਪਤਾ ਪਹਿਲਾਂ ਵੀ ਫਾਇਰ ਦੀ ਖਬਰ ਆਪਾਂ ਕਰਕੇ ਹਟੇ ਹਾਂ। ਫ੍ਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਅਧਿਕਾਰੀ ਆ, ਕਹਿੰਦੇ ਬੱਕਰੀਆਂ ਦੀ ਮਦਦ ਲੈ ਰਹੇ ਆ ਵੀ ਜਿਹੜੀ ਇਸ ਟਾਈਮ ਵੈਜੀਟੇਸ਼ਨ ਬਹੁਤ ਜ਼ਿਆਦਾ ਉੱਗੀ ਆ, ਵੀ ਉਹਨਾਂ ਦੀ ਵਰਤੋਂ ਕਰਕੇ ਵੀ ਉਸ ਨੂੰ ਹਟਾਇਆ ਜਾਵੇ। ਕਹਿੰਦੇ ਵੀ ਗੋਟਸ ਜਿਹੜੀਆਂ ਬੱਕਰੀਆਂ ਖਾਸ ਕਰਕੇ ਉਹ ਕਈ ਥਾਵਾਂ ਦੇ ਉੱਤੇ ਉਬੜ-ਖਾਬੜ ਥਾਵਾਂ ਦੇ ਉੱਤੇ ਵੀ ਉਹਨਾਂ ਦੇ ਲਈ ਜਾਣਾ ਸੌਖਾ ਆ। ਟਰਾਂਸਮਿਸ਼ਨ ਲਾਈਨਸ ਦੇ ਇਰਦ-ਗਿਰਦ ਸ਼ੇਵਰ ਲੇਕ, ਸਦਰਨ ਕੈਲੀਫੋਰਨੀਆ ਦੇ ਜਿਹੜੇ ਐਡੀਸਨ ਦੀਆਂ ਟਰਾਂਸਮਿਸ਼ਨ ਲਾਈਨਸ ਆ, ਉਹਨਾਂ ਦੇ ਇਰਦ-ਗਿਰਦ ਚੰਗਿਆੜਿਆਂ ਤੋਂ ਅੱਗ ਨਾ ਵਧੇ, ਇਸ ਕਰਕੇ ਇਹਨਾਂ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਆ। ਹਰਜੋਤ ਸਿੰਘ ਜੀ, ਯਾਦ ਹੋਣਾ ਜਿਹੜੇ ਲੋਕ ਚਿਰ ਤੋਂ ਇੱਥੇ ਰਹਿੰਦੇ, ਪਹਿਲੋਂ ਵੀ ਬੱਕਰੀਆਂ ਦਾ ਇੱਦਾਂ ਇਸਤੇਮਾਲ ਕੀਤੇ ਜਾਂਦਾ ਰਿਹਾ ਆ, ਪਰ ਬਾਅਦ ਦੇ ਵਿੱਚ ਅਚਨਚੇਤੇ ਇਹਨਾਂ ਨੂੰ ਵਰਤਣਾ ਬੰਦ ਕਰ ਦਿੱਤਾ ਗਿਆ। ਫਿਰ ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਭਿਆਨਕ ਅੱਗਾਂ ਜਿਹੜੀਆਂ ਲੱਗਦੀਆਂ ਰਹੀਆਂ। ਇਕਨੋਮਿਕਲੀ ਲੋਕਾਂ ਦੇ ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਰਿਹਾ ਤੇ ਹੁਣ ਇਵੈਂਚੁਅਲੀ ਫਿਰ ਦੁਬਾਰਾ ਇਸ ਪਾਸੇ ਵੱਲ ਨੂੰ ਵਧੇ ਆ। ਸੋ ਕੁਝ ਸਮਾਂ ਪਹਿਲਾਂ ਆਪਾਂ ਗੱਲ ਵੀ ਖਬਰ ਵੀ ਕੀਤੀ ਸੀ ਵੀ ਬੱਕਰੀਆਂ ਚਲਾਉਣ ਵਾਲਿਆਂ ਨੂੰ ਚੰਗੀ ਖਾਸੀ ਜਿਹੜੀ ਕਮਾਈ ਆ ਉਹ ਹੋ ਸਕਦੀ ਆ। ਸੋ ਰਾਈਟ ਨਾਓ ਇਜ਼ ਦ ਟਾਈਮ, ਜੇ ਕਿਸੇ ਦੇ ਕੋਲ ਇੱਦਾਂ ਪਹਾੜੇ ਤੇ ਦੇਣ ਨੂੰ ਸਰਕਾਰਾਂ ਨੂੰ, ਕਾਉਂਟੀਜ਼ ਨੂੰ, ਸਿਟੀਜ਼ ਨੂੰ ਬੱਕਰੀਆਂ ਹੋਣ, ਤਾਂ ਹੁਣ ਤੁਹਾਡੇ ਕੋਲ ਅਜਿਹਾ ਮੌਕਾ ਆ। ਪਰ ਅਜਿਹੀ ਚੀਜ਼ਾਂ ਦਾ, ਨੈਚੁਰਲ ਚੀਜ਼ਾਂ ਦਾ ਜਿਹੜਾ ਇਸਤੇਮਾਲ ਕਰਦੇ ਹੋਏ ਵਾਈਲਡ ਫਾਇਰ ਦਾ ਬਚਾਅ ਹੋਵੇ, ਤਾਂ ਉਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਪੁਸ਼ ਕਰ ਰਿਹਾ ਵੀ ਲੋਕ ਆਪਣੇ ਘਰਾਂ ਦੇ ਪਿੱਛੇ ਛੋਟੇ-ਛੋਟੇ ਏਡੀਯੂ, ਐਡੀਸ਼ਨਲ ਯੂਨਿਟ ਜੋ ਹੈਗੇ ਆ, ਐਡੀਸ਼ਨਲ ਡਵੈਲਿੰਗ ਯੂਨਿਟ ਬਣਾਉਣ। ਉਹਦੇ ਲਈ ਉਹ $40,000 ਤੱਕ ਗ੍ਰਾਂਟ ਦੇ ਸਕਦੇ ਆ। $50 ਮਿਲੀਅਨ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਸ ਕੰਮ ਦੇ ਲਈ ਰੱਖਿਆ। ਕੈਲੀਫੋਰਨੀਆ 'ਚ ਅੱਜ ਦੀ ਡੇਟ 'ਚ ਵੀ 2 ਮਿਲੀਅਨ ਘਰ ਸ਼ਾਰਟ ਆ, ਜਿਹੜੇ ਚਾਹੀਦੇ ਹੈਗੇ ਆ। ਖਾਸ ਕਰਕੇ ਜੋ ਸਿਲੀਕਨ ਵੈਲੀ ਵਾਲਾ ਏਰੀਆ, ਇੱਥੇ ਸਿਚੁਏਸ਼ਨ ਬੜੀ ਬੈਡ ਹੈਗੀ ਆ। ਕਹਿੰਦੇ ਵੀ ਰਾਈਟ ਨਾਓ ਜੇ ਤੁਸੀਂ ਏਡੀਯੂ ਯੂਨਿਟ ਪਿੱਛੇ ਐਕਸਟਰਾ ਬਣਾਉਣਾ, ਉਹਦੀ ਫੰਡਿੰਗ ਬੜੀ ਹਾਰਡ ਹੁੰਦੀ ਆ, ਲੋਕਾਂ ਕੋਲ ਪੈਸੇ ਨਹੀਂ ਹੁੰਦੇ। ਸੋ ਇਹ ਜੋ ਪ੍ਰੋਗਰਾਮ ਸੈਟਅਪ ਕੀਤਾ ਜਾ ਰਿਹਾ, ਇਹਦੇ ਤਹਿਤ 40,000 ਦੀ ਗ੍ਰਾਂਟ ਹੋ ਸਕਦੀ ਆ ਘੱਟੋ ਘੱਟ ਇੱਕ ਐਡੀਸ਼ਨਲ ਯੂਨਿਟ ਬਣਾਉਣ ਦੇ ਲਈ। ਇਹਦੀ ਜਿਹੜੀ ਹਜੇ ਤੱਕ ਕੋਈ ਡਿਟੇਲਡ ਇਨਫੋਰਮੇਸ਼ਨ ਆਈ ਨਹੀਂ, ਜਦੋਂ ਵੀ ਆਊਗੀ ਤੇ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਇਹ ਇੱਕ ਗੁੱਡ ਇਨੀਸ਼ੀਏਟਿਵ ਆ, ਜਿਹਦੇ ਨਾਲ ਲੋਕ ਆਪਣੇ ਘਰਾਂ ਦੇ ਪਿੱਛੇ, ਜਿਨ੍ਹਾਂ ਦੀ ਜਗ੍ਹਾ ਹੈਗੀ ਬੈਕਯਾਰਡ 'ਚ, ਐਕਸਟਰਾ ਇੱਕ ਏਡੀਯੂ ਯੂਨਿਟ ਬਣਾ ਸਕਣਗੇ। 60,000 ਦੇ ਕਰੀਬ ਪਰਮਿਟ ਆਲਰੇਡੀ 2018 ਤੋਂ ਲੈ ਕੇ ਹੁਣ ਤੱਕ ਕੈਲੀਫੋਰਨੀਆ 'ਚ ਇਸ਼ੂ ਹੋ ਚੁੱਕੇ ਆ, ਜਿਹੜੇ ਲੋਕ ਚਾਹੁੰਦੇ ਆ ਵੀ ਅਸੀਂ ਐਕਸਟਰਾ ਯੂਨਿਟ ਬਣਾਈਏ, ਜਾਂ ਜਿਨ੍ਹਾਂ ਨੇ ਆਲਰੇਡੀ ਯੂਨਿਟ ਬਣਾ ਲਿਆ ਹੈਗਾ। ਜੀ, ਇਹ ਇੱਕ ਪਹਿਲਾਂ ਵੀ ਪ੍ਰੋਗਰਾਮ ਚੱਲਦਾ ਸੀ, ਪਿਛਲੇ ਸਾਲ ਤੱਕ ਚੱਲ ਰਿਹਾ ਸੀ। ਉਦੋਂ ਇਹਦੇ ਵਿੱਚ $100 ਮਿਲੀਅਨ ਦਾ ਬਜਟ ਰੱਖਿਆ ਗਿਆ ਸੀ। ਹੁਣ ਆਲਦੋ ਇਸ ਵਿੱਚ ਬਜਟ ਅੱਧਾ ਕੀਤਾ ਗਿਆ ਆ। ਉਦੋਂ ਜਿਹੜੇ $100 ਮਿਲੀਅਨ ਵਾਲੇ ਪ੍ਰੋਗਰਾਮ ਦੇ ਤਹਿਤ ਕਹਿੰਦੇ ਵੀ 2022 ਦੇ ਵਿੱਚ ਇਹਨਾਂ ਨੇ ਇਹ ਡਾਲਰ ਜਿਹੜੇ ਆ ਉਹ ਵੰਡੇ ਵੀ ਆ। ਉਦੋਂ ਹੋਮ ਓਨਰਸ ਨੂੰ $40,000 ਤੱਕ ਦੇ ਜਿਹੜੇ ਗ੍ਰਾਂਟਾਂ ਮਿਲਦੀਆਂ ਰਹੀਆਂ ਆ। ਸਟੇਟ ਕਹਿੰਦੇ ਵੀ ਐਂਟੀਸਪੇਟ ਕਰ ਰਿਹਾ ਆ ਵੀ ਇਹ ਸਾਰਾ ਕੁਛ ਜਿਹੜੀ ਫੰਡਿੰਗ ਆ ਉਹ ਖ਼ਤਮ ਜਲਦ ਹੀ ਜਿਹੜੀ ਇਸ ਦੇ ਵਿੱਚ ਹੋ ਜਾਊਗੀ। ਸੋ ਇਸ ਦੇ ਬਾਰੇ ਕਿੱਥੇ ਅਪਲਾਈ ਕਰਨਾ, ਕਿੱਦਾਂ ਹੋਣਾ ਆ, ਉਸ ਦੇ ਬਾਰੇ ਜਿੱਦਾਂ ਹੀ ਸਾਨੂੰ ਜਾਣਕਾਰੀ ਮਿਲੂਗੀ, ਉਹਦੇ ਬਾਰੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਕਿਉਂਕਿ ਸਾਰੀਆਂ ਕਾਉਂਟੀਜ਼ ਦੇ ਵਿੱਚ ਵੀ ਇੱਦਾਂ ਨਹੀਂ ਆ, ਕਈ ਕਾਉਂਟੀਜ਼ ਦੇ ਵਿੱਚ ਇਸ ਦਾ ਜ਼ਿਆਦਾ ਫਾਇਦਾ ਹੋਣਾ ਹੈ, ਕਈ ਥਾਵਾਂ 'ਤੇ ਉਸ ਦੀ ਜਿਹੜੀ ਉਹ ਘੱਟ ਹੋਊਗੀ। ਪਰ ਆਪਣੇ ਜਿਹੜੇ ਹੋਮ ਓਨਰਸ ਆ, ਜਿਨ੍ਹਾਂ ਦੇ ਕੋਲ ਪਿੱਛੇ ਥਾਂ ਹੈਗੀ ਆ ਬੈਕਯਾਰਡਸ ਦੇ ਵਿੱਚ, ਉਹਨਾਂ ਦੇ ਲਈ ਇਹ ਇੱਕ ਵੈਰੀ ਗੁੱਡ ਓਪਰਚੁਨਿਟੀ ਜਿਹੜੀ ਉਹ ਬਣ ਜਾਂਦੀ ਆ। ਕਿਉਂਕਿ ਇੱਕ ਤਾਂ ਸਰਕਾਰ ਤੁਹਾਨੂੰ ਡਵੈਲਿੰਗ ਯੂਨਿਟ ਬਣਾਉਣ ਦੇ ਵਿੱਚ ਮਦਦ ਕਰੂਗੀ, ਤੇ ਦੂਜਾ ਤੁਹਾਡੇ ਲਈ ਇੱਕ ਇਨਕਮ ਸੋਰਸ ਵੀ ਇਵੈਂਚੁਅਲੀ ਜਿਹੜਾ ਉਹ ਬਣ ਸਕਦਾ ਆ। ਕਿਉਂਕਿ ਕਿਸੇ ਦੇ ਲਈ ਵੀ ਡਵੈਲਿੰਗ ਯੂਨਿਟ ਬਣਾਉਣਾ ਹੁਣ $1,00,000 ਤੋਂ ਘੱਟੋ ਘੱਟ ਖਰਚਾ ਜਿਹੜਾ ਆ ਉਸ ਦੇ ਵਿੱਚ ਤੁਸੀਂ ਕਹਿ ਲਓ ਵੀ ਉਹ ਆਉਂਦਾ ਆ, ਜਾਂ ਉਸ ਤੋਂ ਵੱਧ ਹੀ ਜਿਹੜਾ ਉਹ ਲੱਗਦਾ ਆ। ਆਪਾਂ ਨੂੰ ਪਤਾ ਹੀ ਆ ਵੀ ਪ੍ਰਾਈਸਿਸ ਕਿਹੜੇ ਪਾਸੇ ਵੱਲ ਨੂੰ ਜਾ ਰਹੇ ਆ। ਸੋ ਇਹ ਗੁੱਡ ਇਨੀਸ਼ੀਏਟਿਵ ਆ। ਤੇ ਜਿੰਨੀ ਸ਼ਾਰਟਫਾਲ ਚੱਲ ਰਹੀ ਆ ਹਾਊਸਿੰਗ ਦੀ, ਇੱਦਾਂ ਦੇ ਪ੍ਰੋਗਰਾਮ ਤਾਂ ਵੱਧ ਤੋਂ ਵੱਧ ਚੱਲਣੇ ਚਾਹੀਦੇ ਆ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ, ਤੇ ਅੱਜ ਸਟਾਕ ਮਾਰਕੀਟ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ। ਨੈਸਡੈਕ 2% ਤੋਂ ਵੱਧ ਡ੍ਰੌਪ ਹੋਇਆ। ਵਰਸਟ ਡੇ ਹੈਗਾ ਫਰਵਰੀ ਤੋਂ ਲੈ ਕੇ ਹੁਣ ਤੱਕ। ਜੀ, ਡਾਓ ਜੋਨ ਦੇ ਵਿੱਚ 348 ਪੁਆਇੰਟ ਦੀ ਗਿਰਾਵਟ ਦਰਜ ਹੋਈ, 1% ਦੇ ਤਕਰੀਬਨ 35,282 ਤੇ ਬੰਦ ਹੋਇਆ। S&P
ਤਕਰੀਬਨ 1.25% ਘਟਿਆ, 63 ਪੁਆਇੰਟ ਘਟ ਕੇ 4513 ਤੇ ਨੈਸਡੈਕ ਜਿਹੜਾ ਉਹ 2.25% ਤਕਰੀਬਨ ਘਟ ਕੇ 310 ਪੁਆਇੰਟ ਘਟ ਕੇ 13,973 ਤੇ ਬੰਦ ਹੋਇਆ। ਸੋਨੇ ਦਾ ਭਾਅ $1970 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.09% ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,126 ਤੇ ਇਥੀਰੀਅਮ $1837 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82.73 ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ $288.40 ਤੇ $1 ਦੇ ਬਰਾਬਰ ਕੈਨੇਡਾ ਦੇ $1.33। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।